ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਮਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਹਰਜੋਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 22 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣੀ ਹੈ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਕਾਲ 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਚਾਹਲ ਯੂਨੀਵਰਸਿਟੀ, ਗੁਰਦੇਵ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ। ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਮਿਲੇ ਹੈਗੇ ਆ। ਜੋ ਨੈਵਲਿਨ, ਜਿਸ ਦੀ ਮੌਤ ਹੋ ਗਈ ਸੀ, ਰਸ਼ੀਆ ਦਾ ਆਪੋਜੀਸ਼ਨ ਦਾ ਲੀਡਰ ਅਲੈਕਸੀ ਨੈਵਲਿਨ, ਉਹਨਾਂ ਦੀ ਵਾਈਫ ਤੇ ਉਹਨਾਂ ਦੀ ਡਾਟਰ ਨੂੰ ਅੱਜ ਉਹ ਕੈਲੀਫੋਰਨੀਆ ਦੇ ਵਿੱਚ ਮਿਲੇ ਹੈਗੇ ਆ। ਯੂਲੀਆ ਨੈਵਲਾਇਆ ਤੇ ਉਹਨਾਂ ਦੀ ਜੋ ਡਾਟਰ ਆ ਦਾਸ਼ਾ। ਸੋ ਇੱਕ ਹਫ਼ਤਾ ਹੋ ਗਿਆ ਨੈਵਲਿਨ ਦੀ ਮੌਤ ਹੋਈ ਨੂੰ। ਰਸ਼ੀਆ ਦੀ ਜੇਲ੍ਹ ਦੇ ਵਿੱਚ ਹੋਈ ਸੀ ਤੇ ਉਹਦੇ ਸਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਉਹਨਾਂ ਦੇ ਨਾਲ ਦੁੱਖ ਵੀ ਪ੍ਰਗਟ ਕੀਤਾ ਹੈਗਾ ਆ ਤੇ ਨਾਲ ਉਹਨੂੰ ਹੌਸਲਾ ਵੀ ਦਿੱਤਾ ਹੈ ਉਹਦੀ ਵਾਈਫ ਨੂੰ ਵੀ ਹਾਂ, ਤੂੰ ਉਹਦੀ ਜਿਹੜੀ ਲੈਗੇਸੀ ਹੈਗੀ ਆ ਉਸ ਨੂੰ ਕੈਰੀ ਔਨ ਕਰਨ ਜਾ ਰਹੀ ਹੈਗੀ ਆ। ਤੇ ਉਹਨਾਂ ਨੇ ਅੱਜ ਟਵਿੱਟਰ ਦੇ ਉੱਤੇ ਇਹ ਵੀ ਜਿਹੜਾ ਲਿਖ ਕੇ ਛੱਡਿਆ ਵੀ ਮੈਂ ਐਕਸਪ੍ਰੈਸ ਕਰਦਾ ਹਾਂ ਕੰਡੋਲੈਂਸਿਸ, ਜੋ ਉਹਨਾਂ ਦਾ ਬਹੁਤ ਵੱਡਾ ਲਾਸ ਹੋਇਆ ਹੈਗਾ। ਤੇ ਨਾਲ ਦੀ ਨਾਲ ਤੁਹਾਡਾ ਜਿਹੜਾ ਹੌਸਲਾ ਆ ਉਹਦੀ ਵਾਈਫ ਦਾ ਤੇ ਉਹਦੀ ਕੁੜੀ ਦਾ, ਰਸ਼ੀਅਨ ਲੀਡਰ ਨੂੰ ਫਾਈਟ ਕਰਨ ਦਾ, ਡੈਮੋਕ੍ਰੇਸੀ ਨੂੰ ਲਿਆਉਣ ਦਾ ਤੇ ਹਿਊਮਨ ਰਾਈਟਸ ਨੂੰ ਫਾਈਟ ਕਰਨ ਦਾ, ਉਹਦਾ ਜਿਹੜਾ ਆ ਮੈਂ ਸਾਥ ਦੇ ਰਿਹਾ ਹੈਗਾ। ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਵੀ ਅਨਾਊਂਸ ਕੀਤਾ, CNN ਦੇ ਮੁਤਾਬਕ ਉਹ 500 ਤੋਂ ਵੱਧ ਜਿਹੜੇ ਟਾਰਗੇਟਸ ਆ ਉਹਨਾਂ ਦੇ ਉੱਤੇ ਜੋ ਸੈਂਕਸ਼ਨਸ ਆ ਉਹ ਰਸ਼ੀਆ ਦੇ ਵਿੱਚ ਜਾਂ ਰਸ਼ੀਆ ਨਾਲ ਰਿਲੇਟਡ ਜਿੰਨੇ ਵੀ ਬਿਜ਼ਨੈਸਿਸ ਆ ਉਹਨਾਂ ਦੇ ਉੱਤੇ ਹੋਰ ਸੈਂਕਸ਼ਨਸ ਲਾਉਣ ਜਾ ਰਹੇ ਹੈਗੇ ਆ। US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲੀਵਾਨ ਨੇ ਇਹ ਕਿਹਾ ਕਿ ਇਹ ਇੱਕ ਬਹੁਤ ਵੱਡਾ ਪੈਕੇਜ ਹੋਊਗਾ ਜਿਹੜਾ ਕਿਉਂਕਿ ਰਸ਼ੀਅਨ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਪੂਰਾ ਰਿਸਪੌਂਸੀਬਲ ਆ ਨੈਵਲਿਨ ਦੀ ਮੌਤ ਦੇ ਸੰਬੰਧ ਦੇ ਵਿੱਚ। ਤੇ ਈਵਨ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਤਾਂ ਪੁਟਿਨ ਨੂੰ ਅੱਜ ਜਿਹੜਾ ਉਹਨਾਂ ਦਾ ਇੱਕ ਫੰਡ ਰੇਜ਼ਿੰਗ ਸੀ ਸੈਨ ਫਰਾਂਸਿਸਕੋ ਦੇ ਵਿੱਚ, ਕੱਲ ਸੀਗਾ, ਉਹਦੇ ਵਿੱਚ ਕ੍ਰੇਜ਼ੀ ਸੌਬ ਕਰਕੇ ਵੀ ਕਿਹਾ ਹੈਗਾ। ਕਹਿੰਦੇ ਵੀ ਇੱਕ ਸਾਡੇ ਕੋਲ ਕ੍ਰੇਜ਼ੀ ਸੌਬ ਬੰਦਾ ਪੁਟਿਨ ਹੈਗਾ ਆ ਤੇ ਉਸਨੇ ਜਿਹੜਾ ਆ ਵਕਤ ਪਾਇਆ ਹੋਇਆ ਲੋਕਾਂ ਦੇ ਲਈ। ਸੋ ਰਸ਼ੀਆ ਦੇ ਉੱਤੇ ਹੋਰ ਕਾਫੀ ਜ਼ਿਆਦਾ ਜਿਹੜੇ ਸੈਂਕਸ਼ਨਸ ਆ ਉਹ ਲੱਗਣ ਜਾ ਰਹੀਆਂ ਹੈ ਜੀ। ਕੱਲ ਤੱਕ ਲੱਗਦਾ ਵੀ ਉਸ ਦੇ ਬਾਰੇ ਕੁਝ ਅਨਾਊਂਸਮੈਂਟ ਆ ਉਹ ਕੀਤੀ ਜਾ ਸਕਦੀ ਹੈਗੀ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਉਧਰ ਬਾਈਡਨ ਹੁਣੀ ਹੁਣ ਜਦੋਂ ਕੈਲੀਫੋਰਨੀਆ ਦੇ ਵਿੱਚ ਡਾਲਰ ਇਕੱਠੇ ਕਰਨ ਦੇ ਲਈ ਆਏ ਆ, ਜਿੱਦਾਂ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀ, ਲੋਕਾਂ ਵਿੱਚ ਤਾਂ ਕੋਈ ਬਹੁਤਾ ਚਾਅ ਨਹੀਂ ਪ੍ਰੈਜ਼ੀਡੈਂਟ ਦੇ ਆਉਣ ਦਾ, ਪਰ ਉਹ ਆਪਣਾ ਕੈਂਪੇਨ ਦਾ ਜਿਹੜਾ ਕੈਸ਼ ਆ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਪਹੁੰਚੇ ਆ। ਇੱਥੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਫੰਡ ਰੇਜ਼ਿੰਗ ਦੇ ਵਿੱਚ ਇਹੀ ਜਿਹੜੀਆਂ ਉਹ ਗੱਲਾਂ ਕੀਤੀਆਂ, ਲੋਕਾਂ ਨੂੰ, ਵੋਟਰਸ ਨੂੰ ਇਹ ਕਹਿੰਦੇ ਵੀ ਆਪਣੇ ਸਪੋਰਟਰਸ ਨੂੰ ਉਹ ਯਾਦ ਦਿਵਾ ਰਹੇ ਆ ਵੀ ਰੀ ਇਲੈਕਸ਼ਨ ਬੈਟਲ ਦੇ ਵਿੱਚ ਕੀ ਐਟ ਸਟੇਕ ਆ, ਵੀ ਕੀ ਕੁਛ ਦਾ ਦੇ ਉੱਤੇ ਲੱਗਾ ਹੋਇਆ ਆ। ਕੱਲ ਦੀ ਇੱਕ ਹੋਰ ਵੀ ਵੀਡੀਓ ਪ੍ਰੈਜ਼ੀਡੈਂਟ ਬਾਈਡਨ ਦੀ ਕਾਫੀ ਜ਼ਿਆਦਾ ਜਿਹੜੀ ਉਹ ਘੁੰਮ ਰਹੀ ਆ, ਜਿੱਥੇ ਉਹਨਾਂ ਨੂੰ ਸਵਾਲ ਪੁੱਛਿਆ ਜਾਂਦਾ ਪਰ ਉਹ ਖੁਦ ਜਵਾਬ ਦੇਣ ਦੀ ਥਾਂ ਦੇ ਉੱਤੇ ਜਿਹੜੇ ਮੇਅਰ ਹੈਗੇ ਨੇ LA ਦੇ ਕੈਰਨ ਬਾਸ, ਉਹਨਾਂ ਦੀ ਥਾਂ ਤੇ ਜਵਾਬ ਦਿੰਦੇ ਆ। ਵਿਰੋਧੀਆਂ ਨੇ ਇਸ ਗੱਲ ਨੂੰ ਵੀ ਜਿਹੜਾ ਉਹ ਚੱਕਿਆ। ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜੇ ਰਿਪਬਲਿਕਨਸ ਆ, ਓਬਾਮਾ ਕੇਅਰ ਜਿਹੜੀ ਹੈਲਥ ਇੰਸ਼ੋਰੈਂਸ ਮਿਲਦੀ ਆ ਉਸ ਨੂੰ ਖਰਾਬ ਕਰਨ ਦੇ ਲਈ, ਉਸ ਨੂੰ ਅਨਡੂ ਕਰਨ ਦੇ ਲਈ ਉਹ ਪੂਰੀਆਂ ਕੋਸ਼ਿਸ਼ਾਂ ਦੇ ਵਿੱਚ
ਲੱਗੇ ਹੋਏ ਆ। ਸੋ ਕਹਿੰਦੇ ਵੀ ਮੈਂ ਯਾਦ ਦਿਵਾਉਣਾ ਚਾਹੁੰਦਾ ਆ ਵੀ ਇਹ ਸਾਰਾ ਕੁਛ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਇਹ ਬਹੁਤ ਕੁਛ ਔਨ ਐਟ ਸਟੇਕ ਜਿਹੜਾ ਉਹ ਲੱਗਾ ਹੈ। ਬਾਈਡਨ ਕੈਂਪੇਨ ਦੇ ਜਿਹੜੇ ਮੈਨੇਜਰ ਜੂਲੀ ਸ਼ਾਵੇਜ਼ ਰੋਡਰੀਗਜ਼ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਈਅਰ ਦੇ ਵਿੱਚ ਜੋ ਇਸ ਟਾਈਮ ਸਾਡੇ ਕੋਲ ਰਾਸ਼ੀ ਇਕੱਠੀ ਹੋਈ ਆ ਉਹ ਇਹੀ ਸ਼ੋਅ ਕਰਦੀ ਆ ਵੀ ਕਾਫੀ ਤਾਕਤ ਦੇ ਨਾਲ ਅਸੀਂ ਜਿਹੜਾ ਉਹ ਆ ਰਹੇ ਆ। ਸੋ ਬਾਈਡਨ ਹੈਰਿਸ ਦੀ ਜਿਹੜੀ ਟੀਮ ਆ ਸੋ ਦੇਖਦੇ ਆ ਵੀ ਕੀ ਅੱਗੇ ਬਣਦਾ ਆ, ਪਰ ਰਾਈਟ ਨਾਓ ਐਜ਼ ਏ ਫੰਡ ਰੇਜ਼ਿੰਗ ਮਸ਼ੀਨ ਦੇ ਤੌਰ ਦੇ ਉੱਤੇ ਉਹ ਕੰਮ ਕਰ ਰਹੇ ਆ। ਜੀ ਇਸੇ ਤਰ੍ਹਾਂ ਇੱਕ ਹੋਰ ਖਬਰ ਆ ਰਹੀ ਹੈ ਜਿਸ ਟਾਈਮ ਦੇ ਉੱਤੇ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ। ਇੱਕ CHP ਵਾਲੇ 3 ਬੇ ਏਰੀਏ ਦੀਆਂ ਕਾਉਂਟੀਜ਼ ਦੇ ਥਰੂ ਜੋ ਆ ਪਰਸੂਟ ਨੂੰ ਫੋਲੋ ਕਰ ਰਹੇ ਆ, ਚੇਜ਼ ਕਰ ਰਹੇ ਆ ਕਿਸੇ ਬੰਦੇ ਨੂੰ। ਤੇ ਜੋ ਬੇ ਏਰੀਏ ਦੀਆਂ ਇਹ ਕਾਉਂਟੀਜ਼ ਹੈਗੀਆਂ ਆ, ਇਹਨਾਂ ਦੇ ਵਿੱਚ ਕੰਟਰਾ ਕੋਸਟਾ ਬਲੇਹੋ ਵਾਲਾ ਜੋ ਏਰੀਆ ਆ, ਉੱਥੇ ਜੋ ਆ ਇਸ ਟਾਈਮ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ, CHP ਵਾਲੇ ਜਿਹੜੇ ਆ ਇਸ ਬੰਦੇ ਨੂੰ ਪਰਸਿਊਟ ਕਰ ਰਹੇ ਹੈਗੇ ਆ ਕਾਫੀ ਹਾਈ ਸਪੀਡ ਦੇ ਉੱਤੇ ਇਸ ਟਾਈਮ ਤੇ। ਤੇ ਇਸੇ ਤਰ੍ਹਾਂ ਜੇ ਅਗਲੀ ਖਬਰ ਵੱਲ ਚਲੀਏ, ਫਰਿਜ਼ਨੋ ਸ਼ਹਿਰ ਦੀ, ਫਰਿਜ਼ਨੋ ਦੇ ਵਿੱਚ ਕਹਿੰਦੇ ਭਈ ਇੱਕ BA ਦਾ ਜਿਹੜਾ ਪੁਲਿਸ ਚੀਫ ਆ ਉਸ ਨੂੰ ਅਰੈਸਟ ਕੀਤਾ ਗਿਆ ਹੈਗਾ US ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਦੇ ਨਾਲ ਜੋ ਕੰਮ ਕਰਦਾ ਹੈਗਾ। ਜੀ ਕਾਰਨ ਇਹ ਦੱਸਿਆ ਗਿਆ ਕਿ 53 ਸਾਲਾ ਜੇਮਸ ਬੇਅੰਟ ਉਸ ਨੇ ਆਪਣੇ ਸਪਾਊਸ ਨੂੰ, ਆਪਣੀ ਵਾਈਫ ਨੂੰ ਜਿਹੜਾ ਆ ਕੁੱਟਿਆ ਮਾਰਿਆ ਹੈਗਾ ਆ। ਸੋ ਪੁਲਿਸ ਨੇ ਜੋ ਫਰਿਜ਼ਨੋ ਦੀ ਆ ਉਹਨਾਂ ਨੇ ਇਹ ਕਿਹਾ ਵੀ ਵੈਟਰਨ ਅਫੇਅਰਸ ਦਾ ਇਹ ਜਿਹੜਾ ਪੁਲਿਸ ਚੀਫ ਹੈਗਾ ਆ ਇੱਕ ਡਿਪਾਰਟਮੈਂਟ ਦਾ, ਉਸ ਨੂੰ ਹੁਣ ਫਰਿਜ਼ਨੋ ਕਾਉਂਟੀ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਆ। ਉਹਦੇ ਉੱਤੇ ਜਿਹੜੇ ਚਾਰਜਸ ਲਾਏ ਗਏ ਹੈਗੇ ਆ, ਕਾਰਪੋਰਲ ਇੰਜਰੀ ਟੂ ਸਪਾਊਸ, ਇਹ ਫੈਲਨੀ ਚਾਰਜਸ ਆ। ਪ੍ਰੀਵੈਂਟ ਦਾ ਬਿਟਨਸ ਜਾਂ ਬਿਟਨਸ ਨੂੰ ਡਿਸੋਸੀਏਟ ਕਰਨਾ, ਜਾਨੀ ਬਿਟਨਸ ਨੂੰ ਇੱਕ ਤਰ੍ਹਾਂ ਦੇ ਨਾਲ ਰੋਕਣਾ, ਉਹਦੇ ਉੱਤੇ ਵੀ ਜਿਹੜੇ ਫੈਲਨੀ ਚਾਰਜਸ ਲੱਗਦੇ ਆ। ਡੋਮੈਸਟਿਕ ਬੈਟਰੀ, ਇਹ ਜਿਹੜੇ ਆ ਮਿਸਡਮੀਨਰ ਚਾਰਜਸ ਆ। ਸੋ 2 ਫੈਲਨੀ ਦੇ ਚਾਰਜਸ, ਇੱਕ ਮਿਸਡਮੀਨਰ ਚਾਰਜਸ ਜਿਹੜੇ ਲਾਏ ਗਏ ਆ। BA ਦੀ ਸੈਂਟਰਲ ਹੈਲਥ ਕੇਅਰ ਸਿਸਟਮ ਨੇ ਕਨਫਰਮ ਕੀਤਾ ਵੀ ਜੇਮਸ ਬੇਅੰਟ ਪੁਲਿਸ ਦਾ ਚੀਫ ਹੈਗਾ ਵਿਦ BA ਪੁਲਿਸ ਡਿਪਾਰਟਮੈਂਟ। ਤੇ ਕਹਿੰਦੇ ਵੀ ਜੋ ਡਿਪਾਰਟਮੈਂਟ ਆਫ ਵੈਟਰਨਸ ਅਫੇਅਰ ਆ ਉਹਨਾਂ ਨੂੰ ਇਹ ਐਲੀਗੇਸ਼ਨਸ ਪਤਾ ਲੱਗੀਆਂ ਤੇ ਅਸੀਂ ਇਸ ਨੂੰ ਬਹੁਤ ਸੀਰੀਅਸਲੀ ਲੈਂਦੇ ਆ ਤੇ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਡੋਮੈਸਟਿਕ ਵਾਇਲੈਂਸ ਆ ਉਸ ਦੀ ਜਿਹੜੀ ਨਿੰਦਾ ਕਰਦੇ ਹੈਗੇ ਆ। ਮੈਟਰ ਹਜੇ ਵੀ ਇਹ ਕਹਿੰਦੇ ਇਨਵੈਸਟੀਗੇਸ਼ਨ ਚੱਲ ਰਿਹਾ, ਪਰ ਜੇਮਸ ਬੇਅੰਟ ਨੂੰ ਫਰਿਜ਼ਨੋ ਕਾਉਂਟੀ ਦੀ ਜੇਲ੍ਹ ਦੇ ਵਿੱਚ 2 ਫੈਲਨੀ ਕਾਊਂਟਸ, ਇੱਕ ਮਿਸਡਮੀਨਰ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਜੀ ਅਗਲੀ ਹਰਜੀਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਫਰੈਜ਼ਨੋ ਤੋਂ ਹੀ ਖਬਰ ਆ। ਫਰੈਜ਼ਨੋ ਦੇ ਵਿੱਚ ਇੱਕ ਨਵਾਂ ਰੈਜ਼ੋਲੂਸ਼ਨ ਆ ਉਸ ਨੂੰ ਪ੍ਰਪੋਜ਼ ਕੀਤਾ ਗਿਆ ਸੀ ਜੋ ਕਿ 7-0 ਦੇ ਨਾਲ ਪਾਸ ਹੋ ਗਿਆ। ਫਰੈਜ਼ਨੋ ਸਿਟੀ ਦੇ ਕੌਂਸਲ ਮੈਂਬਰ ਮਿਗਲ ਅਰੀਅਸ ਉਹਨਾਂ ਨੇ ਇਹ ਰੈਜ਼ੋਲੂਸ਼ਨ ਲਿਆਂਦਾ ਸੀ। ਕਹਿੰਦੇ ਵਾਰਮਿੰਗ ਫਾਇਰਸ, ਜਿਹੜੇ ਅਕਸਰ ਹੋਮਲੈਸ ਲੋਕ ਬਾਹਰ ਅੱਗ ਲਾ ਲੈਂਦੇ ਆ ਜੀ, ਅਸੀਂ ਸੇਕ ਲੈ ਰਹੇ ਹਾਂ ਠੰਡ ਤੋਂ ਬਚਣ ਦੇ ਲਈ, ਉਹਨਾਂ ਦੇ ਉੱਤੇ ਬੈਨ ਜਿਹੜਾ ਆ ਉਹ ਲਾ ਦਿੱਤਾ ਗਿਆ ਆ। ਕਹਿੰਦੇ ਮਿਗਲ ਅਰੀਅਸ ਨੇ ਇਹੀ ਦੱਸਿਆ, ਕਹਿੰਦੇ ਵੀ ਇਹਦੇ ਨਾਲ ਕਾਫੀ ਖਤਰਾ ਬਣਦਾ ਹੈ ਪ੍ਰੋਪਰਟੀਜ਼ ਨੂੰ ਤੇ ਨਾਲ ਦੇ ਨਾਲ ਲੋਕਾਂ ਦੀ ਹੈਲਥ ਤੇ ਰੈਜ਼ੀਡੈਂਟਸ ਦੀ ਵੈਲਬੀਇੰਗ ਦੇ ਉੱਤੇ। ਰੀਅਸ ਨੇ ਕਿਹਾ ਵੀ ਆਪਾਂ ਦੇਖ ਰਹੇ ਹਾਂ ਵੀ ਫਰਨੀਚਰ ਨੂੰ, ਟਾਇਰਾਂ ਨੂੰ, ਇੱਥੋਂ ਤੱਕ ਕਿ ਤੇਲ ਨੂੰ ਵੀ ਅੱਗ ਜਿਹੜੀ ਆ ਉਹ ਲਗਾਈ ਜਾ ਰਹੀ ਆ। ਜਿਹੜੇ ਟੌਕਸਿਨਸ ਆ ਉਹ ਜਿਹੜੇ ਲੋਕਾਂ ਦੇ ਘਰਾਂ 'ਚ ਤੇ ਲੋਕਾਂ ਦੇ ਅੰਦਰ ਜਿਹੜੇ ਆ ਸਰੀਰ ਦੇ ਵਿੱਚ ਦਾਖਲ ਹੋ ਰਹੇ ਆ। ਕਹਿੰਦੇ ਵੀ ਆਲਦੋ ਇਹ ਰੈਜ਼ੋਲੂਸ਼ਨ ਪਾਸ ਹੋ ਗਿਆ ਆ ਤੇ ਪਰ ਕਹਿੰਦੇ ਆ ਵੀ ਕਈ ਕਮਿਊਨਿਟੀ ਦੇ ਮੈਂਬਰ ਇਹ ਕਹਿ ਰਹੇ ਆ ਵੀ ਅਧਿਕਾਰੀਆਂ ਨੂੰ ਇਹ ਜਿਹੜੇ ਹੋਮਲੈਸ ਬੰਦੇ ਆ ਉਹਨਾਂ ਦੀ ਮਦਦ ਦੇ ਲਈ ਕੁਛ ਨਾ ਕੁਛ ਹੋਰ ਕਰਨਾ ਜਿਹੜਾ ਉਹ ਚਾਹੀਦਾ ਆ। ਫਰੈਜ਼ਨੋ ਦੇ ਜਿਹੜੇ ਸਿਟੀ ਮੈਨੇਜਰ ਜਾਰਜੀਨ ਵਾਈਟ ਆ, ਉਹਨਾਂ ਨੇ ਕਿਹਾ ਆ ਵੀ ਜਿਹੜਾ ਨੌਨ ਕਲੀਨ ਬਰਨਿੰਗ ਮਟੀਰੀਅਲ ਦੇ ਅੱਗ ਲਾਉਣ ਦੇ ਨਾਲ ਇਹ ਜਿਹੜਾ ਖਤਰਾ ਆ ਉਹ ਬਣਦਾ ਆ। ਏਅਰ ਕੁਆਲਿਟੀ ਵੀ ਉਹਨਾਂ ਨੇ ਇਸ ਦੇ ਵਿੱਚ ਜ਼ਿਕਰ ਕੀਤਾ ਆ। ਫਰੈਜ਼ਨੋ ਫਾਇਰ ਦੀ ਮੰਨਦੇ ਜਾਈਏ ਤਾਂ ਉਹਨਾਂ ਦੇ ਮੁਤਾਬਕ 2023 ਦੇ ਵਿੱਚ 7200 ਕੁੱਲ ਅੱਗਾਂ ਲੱਗੀਆਂ, ਜਿਨ੍ਹਾਂ ਦੇ ਵਿੱਚੋਂ 45% ਹੋਮਲੈਸ ਲੋਕਾਂ ਦੇ ਨਾਲ ਰਿਲੇਟਡ ਇਹ ਅੱਗਾਂ ਸੀਗੀਆਂ। ਸੋ ਇਹ ਚੀਜ਼ ਜਿਹੜੀ ਇਸ ਟਾਈਮ ਸਾਹਮਣੇ ਆਈ ਆ। ਜੀ ਇਸ ਵੀਕਐਂਡ ਦੇ ਦੌਰਾਨ ਫਰਵਰੀ 25 ਨੂੰ ਚਾਈਨੀਜ਼ ਲੂਨਰ ਨਿਊ ਈਅਰ ਹੈਗਾ।
ਉਹਦੇ ਸੰਬੰਧ ਦੇ ਵਿੱਚ ਸੈਨ ਫਰਾਂਸਿਸਕੋ ਦੇ ਵਿੱਚ ਪਰੇਡ ਹੋ ਰਹੀ ਹੈ। ਹਰ ਸਾਲ ਚਾਈਨੀਜ਼ ਨਿਊ ਈਅਰ ਦੇ ਸੰਬੰਧ ਦੇ ਵਿੱਚ ਯੂਨੀਅਨ ਸਕੁਏਅਰ, ਨਾਰਥ ਬੀਚ ਤੇ ਗ੍ਰੈਂਟ ਐਵਨਿਊ ਜਿਹੜਾ ਚਾਈਨਾ ਟਾਊਨ 'ਚ ਆ ਉੱਥੇ ਪਰੇਡ ਹੁੰਦੀ ਆ। ਜੋ ਮੇਅਰ ਲੰਡਨ ਬਰੀਡ ਆ ਸੈਨ ਫਰਾਂਸਿਸਕੋ ਦੀ, ਉਹਨਾਂ ਨੇ ਇੱਕ ਪੋਸਟਲ ਸਟੈਂਪ ਵੀ ਜਾਰੀ ਕੀਤੀ ਹੈਗੀ ਆ, ਈਅਰ ਆਫ ਡਰੈਗਨ। ਇਹਦੇ ਸੰਬੰਧ ਦੇ ਵਿੱਚ ਕਲਰਫੁਲ ਡਰੈਗਨਸ ਜੋ ਆ ਉਹ ਦਿਖਾਈਆਂ ਜਾਣਗੀਆਂ ਲੂਨਰ ਈਅਰ ਦੇ ਸੰਬੰਧ ਦੇ ਵਿੱਚ। ਸੋ ਇਹ ਪਰੇਡ ਕਾਫੀ ਤਕੜੀ ਹੁੰਦੀ ਹੈਗੀ ਆ, ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਪਰੇਡ ਦੇ ਵਿੱਚ ਲੋਕ ਹਿੱਸਾ ਲੈਂਦੇ ਹੈਗੇ ਆ। ਇਹ ਜਿਹੜੀ ਪਰੇਡ ਆ ਸ਼ਾਮ ਨੂੰ ਕਹਿੰਦੇ ਸਟਾਰਟ ਹੋਣੀ ਆ 5:15 ਤੇ ਸੈਕਿੰਡ ਤੇ ਮਾਰਕੀਟ ਸਟਰੀਟ ਤੇ ਯੂਨੀਅਨ ਸਕੁਏਅਰ ਦੇ ਥਰੂ ਜਾਂਦੀ ਹੋਈ ਕਰਨੀ ਸਟਰੀਟ ਤੇ ਕੋਲੰਬਸ ਐਵਨਿਊ ਤੇ ਚੱਲਦੀ ਹੈਗੀ। 1.3 ਮੀਲ ਦੀ ਜਿਹੜੀ ਇਹ ਪਰੇਡ ਹੁੰਦੀ ਹੈਗੀ ਆ। ਤੇ ਜੇ ਕਿਸੇ ਕੋਲ ਸਮਾਂ ਹੋਇਆ, ਸੈਨ ਫਰਾਂਸਿਸਕੋ ਉਹ ਤਾਂ ਵੈਸੇ ਕਈ ਵਾਰ ਮੈਸ ਹੁੰਦਾ ਆ, ਇਸ ਵਾਰ ਉਹਨੇ ਕਲੀਨ ਕੀਤਾ ਇਸ ਪਰੇਡ ਦੇ ਸੰਬੰਧ ਦੇ ਵਿੱਚ। ਤੇ ਬੱਚਿਆਂ ਦੇ ਲਈ ਜਿਹੜੀ ਆ ਇਹ ਪਰੇਡ ਦੇਖਣ ਲਈ ਬਹੁਤ ਵਧੀਆ ਆ। ਕਈ ਵਾਰੀ ਜਿਹੜੇ ਲੋਕਲ ਟੀਵੀ ਆ ਉਹ ਵੀ ਇਸ ਪਰੇਡ ਨੂੰ ਸ਼ੋਅ ਕਰਦੇ ਹੈਗੇ ਜੀ। ਅਗਲੀ ਗੱਲ ਕਰਦੇ ਜਾਈਏ, ਸਭ ਨੂੰ ਪਤਾ ਵੀ ਮੌਸਮ ਦੇ ਵਿੱਚ ਨਮੀ ਰਹੀ ਆ, ਕਾਫੀ ਮੀਂਹ ਪਏ ਆ। ਮੀਂਹ ਦੇ ਨਾਲ ਜਿੱਥੇ ਲੈਂਡਸਲਾਈਡ ਆਇਆ ਉੱਥੇ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਸਿੰਕ ਹੋਲ ਵੀ ਬਣੇ ਆ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ 60 ਫਾਇਰ ਫਾਈਟਰ ਤੇ ਜਿਹੜੇ ਕਰੂ ਮੈਂਬਰ ਆ ਉਹਨਾਂ ਨੇ ਇੱਕ ਘੋੜੇ ਨੂੰ ਬੜੀ ਮੁਸ਼ਕਲ ਦੇ ਨਾਲ ਸਿੰਕ ਹੋਲ ਦੇ ਵਿੱਚੋਂ ਬਚਾਇਆ ਆ। ਸੈਨ ਫਰਨੈਂਡੋ ਵੈਲੀ ਦੇ ਵਿੱਚ ਇਹ ਘਟਨਾ ਕੱਲ ਦੀ ਜਿਹੜੀ ਉਹ ਦੱਸੀ ਜਾ ਰਹੀ ਆ। 에ਅਰ ਤੇ ਗਰਾਊਂਡ ਕਰੂਜ਼ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਉਹਨਾਂ ਨੇ ਜਿਹੜਾ ਲੇਕ ਵਿਊ ਟੈਰਸ ਦੇ ਵਿੱਚ ਆ ਕੇ ਬਚਾਇਆ। ਇੱਕ ਘਰ ਦੇ ਬੈਕਯਾਰਡ ਦੇ ਵਿੱਚ 1200 ਪਾਉਂਡ ਦਾ ਜਿਹੜਾ ਘੋੜਾ ਜਿਸ ਦਾ ਨਾਮ ਲੱਕੀ ਦੱਸਿਆ ਜਾਂਦਾ ਆ, ਉਹ ਸਿੰਕ ਹੋਲ ਦੇ ਵਿੱਚ ਅੱਧਾ ਜਿਹੜਾ ਆ ਉਹ ਫਸ ਗਿਆ ਸੀਗਾ। 2 ਲੱਤਾਂ ਜਿਹੜੀਆਂ ਆ ਤੇ ਸਿਰ ਜਿਹੜਾ ਧਾੜਾ ਉਸਦਾ ਬਾਹਰ ਸੀਗਾ। ਸੋ ਜਦ ਉਹਨਾਂ ਨੇ ਫਾਇਰ ਫਾਈਟਰਸ ਨੂੰ ਜਾਂ 911 ਕਾਲ ਕੀਤੀ, ਕਹਿੰਦੇ 61 ਫਾਇਰ ਫਾਈਟਰ ਦੇ ਨਾਲ ਐਨੀਮਲ ਸਰਵਿਸ ਤੇ ਸੈਨੀਟੇਸ਼ਨ ਡਿਪਾਰਟਮੈਂਟ ਵਾਲੇ ਸਾਰੇ ਦੇ ਸਾਰੇ ਮਿਲ ਕੇ ਉਹਨਾਂ ਨੇ ਇਸ ਘੋੜੇ ਨੂੰ ਜਿਹੜਾ ਆ ਉੱਥੇ ਬਚਾਇਆ ਹੈਗਾ ਆ। ਸੋ ਚਲੋ ਉਹਨਾਂ ਦੇ ਲਈ ਤਾਂ ਚੰਗੀ ਜਿਹੜੀ ਇਹ ਗੱਲ ਆ, ਪਰ ਤੁਸੀਂ ਇਹ ਦੇਖੋ ਵੀ ਇੱਕ ਜਾਨਵਰ ਦੀ ਵੀ ਕਈ ਵਾਰੀ ਕੀਮਤ ਕਿੰਨੀ ਜਿਹੜੀ ਉਹ ਮੰਨਦੇ ਆ, ਜਾਨ ਨੂੰ ਜਿਹੜਾ ਉਹ ਕੀਮਤੀ ਮੰਨਦੇ, ਇਸੇ ਲਈ 60 ਤੋਂ ਵੱਧ ਲੋਕ ਲੱਗੇ ਰਹੇ ਇਸ ਘੋੜੇ ਨੂੰ ਬਚਾਉਣ ਦੇ ਲਈ। ਅੱਜ ਜਿਸ ਤਰ੍ਹਾਂ ਸਵੇਰੇ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਅਮਰੀਕਾ ਦੇ ਵਿੱਚ ਇੰਟਰਨੈਟ ਸਰਵਿਸ ਖਾਸ ਕਰਕੇ ਜਿਹੜੇ AT&T ਵਾਲੇ ਆ ਉਹਨਾਂ ਦੀ ਡਾਊਨ ਰਹੀ। ਹਜ਼ਾਰਾਂ ਨਹੀਂ ਲੱਖਾਂ ਦੇ ਵੀ ਉੱਪਰ ਇਹ ਪਹੁੰਚ ਗਈ ਆ। ਇੰਨਾ ਜ਼ਿਆਦਾ ਅਫੈਕਟ ਕੀਤਾ ਵੀ ਬਹੁਤ ਸਾਰੀਆਂ ਪੁਲਿਸ ਡਿਪਾਰਟਮੈਂਟ ਤੇ ਜਿਹੜੀਆਂ ਫਾਇਰ ਡਿਪਾਰਟਮੈਂਟਸ ਆ ਉਹਨਾਂ ਦੇ 911 ਯੂਨਿਟ ਵੀ ਜਿਹੜੇ ਆ ਉਹ ਆਪਰੇਸ਼ਨਲ ਨਹੀਂ ਸੀ। ਸੈਨ ਫਰਾਂਸਿਸਕੋ ਦੀ ਫਾਇਰ ਡਿਪਾਰਟਮੈਂਟ ਨੇ ਜੋ ਮੈਸੇਜ ਛੱਡਿਆ ਵੀ 911 ਨਾ ਕਾਲ ਕਰਿਓ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੀ ਪੁਲਿਸ ਨੇ ਵੀ ਇੱਦਾਂ ਮੈਸੇਜ ਛੱਡਿਆ। ਬੇ ਏਰੀਏ ਦੀਆਂ ਕਈ ਪੁਲਿਸ ਤੇ ਫਾਇਰ ਏਜੰਸੀਜ਼ 911 ਉਹਨਾਂ ਦਾ ਜਿਹੜਾ ਯੂਨਿਟ ਆ ਉਹ ਇਸ ਫੋਨ ਸਰਵਿਸ ਬੰਦ ਹੋਣ ਕਰਕੇ ਅਫੈਕਟ ਹੋਇਆ। ਵਰਾਈਜ਼ਨ, ਟੀ-ਮੋਬਾਈਲ ਇਹਨਾਂ ਦੀਆਂ ਸਰਵਿਸਿਜ਼ ਦੇ ਉੱਤੇ ਵੀ ਜੋ ਅਸਰ ਪਿਆ, ਪਰ ਬੇ ਏਰੀਏ ਦੇ ਵਿੱਚ ਵਰਾਈਜ਼ਨ, ਟੀ-ਮੋਬਾਈਲ ਦਾ ਨਹੀਂ ਪਿਆ, ਇੱਥੇ ਸਿਰਫ AT&T ਦਾ ਪਿਆ। ਪਰ ਅਮਰੀਕਾ 'ਚ ਹੋਰ ਕਈ ਜਗ੍ਹਾ ਦੇ ਉੱਤੇ ਵਰਾਈਜ਼ਨ ਤੇ ਟੀ-ਮੋਬਾਈਲ ਦੀ ਸਰਵਿਸ ਦੇ ਉੱਤੇ ਵੀ ਅਸਰ ਪਿਆ। ਜਿਹੜੀ ਬਾਰਟ ਆ ਉਸ ਨੂੰ 10 ਮਿੰਟ ਦੇ ਲਈ ਸ਼ਟ ਡਾਊਨ ਵੀ ਕਰਨਾ ਪਿਆ ਕਿਉਂਕਿ ਉਹਨਾਂ ਦੇ ਜਿਹੜੇ ਕੰਪਿਊਟਰ ਆ ਉਹ ਰੀਸੈਟ ਕਰਨੇ ਪਏ। 12 ਘੰਟੇ ਓਵਰਆਲ AT&T ਦੀ ਨੈਟਵਰਕ ਦੀ ਆਊਟੇਜ ਜਿਹੜੀ ਰਹੀ ਆ, ਇਹ ਹੈਕਿੰਗ ਦਾ ਮਾਮਲਾ ਹੈ ਜਾਂ ਕੀ ਆ, ਇਸ ਦੇ ਬਾਰੇ ਜਿਹੜੀ ਹੁਣ ਪਤਾ ਜਿਹੜਾ ਉਹ ਹੌਲੀ ਹੌਲੀ ਲੱਗੂਗਾ। ਇਨਫੈਕਟ ਕੰਪਨੀ ਨੇ ਅਜੇ ਤੱਕ ਇਹ ਨਹੀਂ ਕਿਹਾ ਵੀ ਇਹ ਕੋਈ ਸਾਈਬਰ ਅਟੈਕ ਕਰਕੇ ਹੋਇਆ ਆ। ਉਹਨਾਂ ਨੇ ਇਹ ਜਿਹੜੀ ਰਿਲੀਜ਼ ਕੀਤੀ ਆ ਪ੍ਰੈਸ ਨੋਟ ਵੀ ਇਹ ਕੋਈ ਐਪਲੀਕੇਸ਼ਨ ਤੇ ਐਗਜ਼ੀਕਿਊਸ਼ਨ ਦੇ ਵਿੱਚ ਕੋਈ ਗਲਤ ਪ੍ਰੋਸੈਸ ਦੀ ਵਰਤੋਂ ਕੀਤੀ ਗਈ ਆ, ਉਸ ਕਰਕੇ ਇਹ ਹੋਇਆ ਆ। ਸਾਈਬਰ ਅਟੈਕ ਇਸ ਨੂੰ ਨਾ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਵੇ। ਸੋ ਜਿੱਦਾਂ ਤੁਸੀਂ ਦੱਸ ਰਹੇ ਆ FBI, FCC ਇਹ ਸਾਰੇ ਜਾਣੇ ਇਸ ਟਾਈਮ ਲੱਗੇ ਹੋਏ ਆ ਇਸ ਨੂੰ ਜਿਹੜਾ ਉਹ ਦੇਖਣ ਦੇ ਲਈ। ਹੁਣ ਕਹਿੰਦੇ ਇਵੈਂਚੁਅਲੀ ਇਹ ਕੰਮ ਕਰਨੀ ਸ਼ੁਰੂ ਕਰ ਗਈ ਆ, ਪਰ 12 ਘੰਟੇ ਤੋਂ ਵੱਧ ਦੇ ਲਈ ਇਹ ਸਭ ਕੁਝ ਠੱਪ ਜਿਹੜਾ ਆ ਉਹ ਹੋ ਰਿਹਾ। ਇਹਦੇ ਕਰਕੇ ਸਟਾਕ ਦੇ ਵਿੱਚ ਇਹਨਾਂ ਦਾ 2% ਸਟਾਕ AT&T ਦਾ ਅੱਜ ਥੱਲੇ ਨੂੰ ਚਲਾ ਗਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਬੇ ਏਰੀਏ ਦੀ ਤੁਸੀਂ ਗੱਲ ਕਰ ਰਹੇ ਸੀ। ਬੇ ਏਰੀਏ ਦੇ ਵਿੱਚ ਰਹਿਣਾ ਬਹੁਤ ਮਹਿੰਗਾ ਹੋਇਆ ਪਿਆ ਆ। ਅੱਜ SF ਗੇਟ, ਸੈਨ ਫਰਾਂਸਿਸਕੋ ਗੇਟ ਜਿਹੜੀ ਮੈਗਜ਼ੀਨ ਅਖਬਾਰ ਆ, ਉਹਨਾਂ ਨੇ ਇੱਕ ਆਰਟੀਕਲ ਛਾਪਿਆ ਆ।
ਉਹ ਕਹਿੰਦੇ ਵੀ ਹੋਮ ਅਫੋਰਡੇਬਿਲਟੀ ਓਵਰਆਲ ਕੈਲੀਫੋਰਨੀਆ ਦੇ ਵਿੱਚ ਪਿਛਲੇ 16 ਸਾਲਾਂ ਦੇ ਮੁਕਾਬਲੇ ਸਭ ਤੋਂ ਨੀਵੇਂ ਪੱਧਰ ਦੇ ਉੱਤੇ ਚੱਲ ਰਹੀ ਆ। ਪੈਨਿਨਸੂਲਾ ਦੇ ਵਿੱਚ ਜੇ ਤੁਸੀਂ ਰਹਿਣਾ ਚਾਹੁੰਦੇ ਆ, ਬੇ ਏਰੀਏ 'ਚ ਰਹਿਣਾ ਚਾਹੁੰਦੇ ਆ, ਤਾਂ ਇਨਕਮ ਰਿਕੁਆਇਰਮੈਂਟ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਆ। 3 ਜਿਹੜੀਆਂ ਬੇ ਏਰੀਏ ਦੀਆਂ ਕਾਊਂਟੀਜ਼ ਦੇ ਵਿੱਚ ਕਹਿੰਦੇ ਵੀ ਤੁਹਾਨੂੰ ਸਭ ਤੋਂ ਵੱਧ ਇਨਕਮ ਜਿਹੜੀ ਉਹ ਚਾਹੀਦੀ ਆ, ਜੋ ਕਿ $5,18,400 ਬਣਦੀ ਆ। ਇਹਨਾਂ ਕਾਊਂਟੀਜ਼ ਦੇ ਵਿੱਚ ਜਿਹੜਾ ਸੈਨ ਮਟੇਓ ਕਾਊਂਟੀ ਦੀ ਜੇ ਗੱਲ ਕਰੀਏ, ਸੈਨ ਮਟੇਓ, ਸੈਂਟਾ ਕਲਾਰਾ ਤੇ ਮਰੀਨ ਕਾਊਂਟੀ ਸਭ ਤੋਂ ਬੇਹਾਲ ਹੋਇਆ ਪਿਆ ਆ। ਉੱਥੇ ਮੀਡੀਅਨ ਘਰ ਦੀ ਪ੍ਰਾਈਸ ਤਕਰੀਬਨ $2 ਮਿਲੀਅਨ ਆ। ਕਾਊਂਟੀ ਕਹਿੰਦੇ ਆ ਵੀ ਇਹ ਮੰਨਦੀ ਆ $5 ਲੱਖ ਤੋਂ ਵੱਧ ਤੁਹਾਡੀ ਜੇ ਇਨਕਮ ਹੈਗੀ ਆ ਤਾਂ ਤੁਸੀਂ ਘਰ ਦੇ ਵਿੱਚ ਰਹਿਣ ਦੇ ਕਾਬਲ ਹੋਵੋਗੇ। ਇਸੇ ਤਰੀਕੇ ਦੇ ਨਾਲ ਦੂਜੇ ਨੰਬਰ ਦੇ ਉੱਤੇ ਸੈਂਟਾ ਕਲਾਰਾ ਕਾਊਂਟੀ ਆਈ ਆ। ਇੱਥੇ ਮੀਡੀਅਨ ਹੋਮ ਪ੍ਰਾਈਸ 1.7 ਮਿਲੀਅਨ ਆ ਤੇ ਘੱਟੋ ਘੱਟ $4,68,000 ਤੁਹਾਡੀ ਕਮਾਈ ਹੋਵੇ ਤੇ ਤਾਂ ਤੁਸੀਂ ਮਾਰਗੇਜ ਅਫੋਰਡ ਕਰ ਸਕਦੇ ਆ। ਮਰੀਨ ਕਾਊਂਟੀ ਤੀਜੇ ਨੰਬਰ ਤੇ ਆਈ ਹੈ, ਜਿੱਥੇ 1.6 ਮਿਲੀਅਨ ਮੀਡੀਅਨ ਪ੍ਰਾਈਸ ਆਇਆ ਘਰ ਦਾ ਤੇ $4,41,000 ਤੁਹਾਡੀ ਜਿਹੜੀ ਕੀਮਤ ਜਿਹੜੀ ਤਨਖਾਹ ਹੋਵੇ ਸਾਲ ਦੀ, ਤੇ ਤਾਂ ਤੁਸੀਂ ਮਾਰਗੇਜ ਅਫੋਰਡ ਕਰ ਸਕਦੇ ਹੈਗੇ ਆ। ਇਸੇ ਤਰੀਕੇ ਦੇ ਨਾਲ ਜੇ ਦੇਖਿਆ ਜਾਵੇ ਤਾਂ ਸਭ ਤੋਂ ਸਸਤਾ ਜਾਂ ਸਭ ਤੋਂ ਅਫੋਰਡੇਬਲ ਕਿਹੜਾ ਸੂਬਾ ਕਿਹੜੀ ਕਾਊਂਟੀ ਰਹੀ ਆ, ਉਹ ਹੈਗੀ ਆ ਲੈਸਨ ਕਾਊਂਟੀ, ਜਿੱਥੇ $66,800 ਦੇ ਨਾਲ ਤੁਸੀਂ ਕਾਊਂਟੀ ਦਾ ਜਿਹੜਾ ਮੀਡੀਅਨ ਹੋਮ ਪ੍ਰਾਈਸ 2,49,000 ਜਿਹੜਾ ਆ ਉਸ ਨੂੰ ਅਫੋਰਡ ਕਰ ਸਕਦੇ ਆ। ਲੈਸਨ ਕਾਊਂਟੀ ਦੇ ਵਿੱਚ ਵੀ ਹਰਜੋਤ ਸਿੰਘ ਜੀ ਜੇ ਦੇਖਿਆ ਜਾਵੇ ਤਾਂ $2.5 ਲੱਖ ਦੇ ਜੇ ਘਰ ਹੋ ਜਾਣ ਤਾਂ ਕੰਮ ਕਾਫੀ ਜਿਹੜਾ ਖਰਾਬ ਆ। ਇੱਥੋਂ ਇਹ ਪਤਾ ਲੱਗਦਾ ਆ ਵੀ ਸਟੇਟ ਦੇ ਵਿੱਚ ਅਫੋਰਡੇਬਿਲਟੀ ਇੰਡੈਕਸ ਕਾਫੀ ਮਾੜਾ ਚੱਲ ਰਿਹਾ ਆ। ਜੀ ਬਿਲਕੁਲ। ਤੇ ਆਪਾਂ ਜਿਹੜੀ ਆ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ, ਤੇ ਉਸ ਤੋਂ ਪਹਿਲਾਂ ਇੱਕ ਬੇ ਏਰੀਏ ਦਾ ਹੋਰ ਬਿਜ਼ਨਸਮੈਨ ਉਸ ਨੂੰ ਅਕਿਊਜ਼ ਕੀਤਾ ਗਿਆ ਵੀ ਉਹ ਫੇਕ ਫੈਨ ਮਿਲਟਰੀ ਨੂੰ ਵੇਚਦਾ ਰਿਹਾ ਪਿਛਲੇ ਲੰਮੇ ਸਮੇਂ ਦੇ ਦੌਰਾਨ, ਤੇ ਉਹ ਜਿਹਦੇ ਨਾਲ ਜਿਹੜਾ ਮਿਜ਼ਾਈਲ ਸਿਸਟਮ ਆ ਨਿਊਕਲੀਅਰ ਸਬ ਦਾ, ਉਹਦੇ ਉੱਤੇ ਜਿਹੜਾ ਇਫੈਕਟ ਪੈ ਸਕਦਾ ਸੀ। ਕਹਿੰਦੇ ਵੀ $3.5 ਮਿਲੀਅਨ ਦੇ ਕਾਊਂਟਰਫਿਟ ਕੂਲਿੰਗ ਫੈਨ ਤੇ ਬਲੋਅਰਸ ਯੂਐਸ ਮਿਲਟਰੀ ਨੂੰ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹ ਸਟੀਵ ਐਚ.ਐਸ. ਕਿਮ ਵੇਚਦਾ ਰਿਹਾ। ਹੁਣ ਉਹਦੇ ਤੇ ਫੈਲਨੀ ਕਾਊਂਟਸ ਲਾਏ ਜਾ ਰਹੇ ਆ, ਵਾਇਰ ਫਰਾਡ ਦੇ, ਟ੍ਰੈਫਿਕਿੰਗ ਇਨ ਕਾਊਂਟਰਫਿਟ ਗੁੱਡਸ। ਹਜੇ ਅਰੈਸਟ ਤਾਂ ਨਹੀਂ ਹੋਇਆ, ਪਰ ਗਵਰਨਮੈਂਟ ਨੇ ਇਹ ਕਿਹਾ ਵੀ ਸਾਨੂੰ ਹੁਣ ਪਤਾ ਲੱਗਿਆ ਵੀ ਇਹ ਜਿਹੜੀ ਕੰਪਨੀ ਆ ਅਲਾਮੀਡਾ ਕਾਊਂਟੀ ਦਾ ਵਿੱਚ ਜਿਹਦਾ ਹੈੱਡਕੁਆਟਰ ਹੈਗਾ ਆ, ਇਹ 2016 ਤੋਂ ਲੈ ਕੇ ਮਈ 2023 ਤੱਕ ਜੋ ਡਿਪਾਰਟਮੈਂਟ ਆਫ ਡਿਫੈਂਸ ਆ ਉਸ ਨੂੰ ਇਹ ਵੇਚਦਾ ਸੀ ਫੈਨਸ, ਜੋ ਕਾਊਂਟਰਫਿਟ ਫੈਨ ਸੀ। ਸੋ ਮਿਸ ਰਿਪਰੈਜ਼ੈਂਟ ਕੀਤਾ ਯੂਐਸ ਦੀ ਗਵਰਨਮੈਂਟ ਨੂੰ। ਸੋ ਉਹਦੇ ਜਿਹੜੇ ਚਾਰਜਸ ਆ ਇਹਦੇ ਤੇ ਕਾਫੀ ਜ਼ਿਆਦਾ ਲੱਗਣਗੇ। ਹਾਲਾਤ ਮਾੜੇ ਹੀ ਆ। ਇਹ ਹੁਣ ਇੰਨੀ ਨਲਾਇਕੀ ਹੋਈ ਹੈ ਸਰਕਾਰ ਦੀ ਵੀ ਹੱਦ ਹੋ ਗਈ ਹੈ। ਡਿਪਾਰਟਮੈਂਟ ਆਫ ਡਿਫੈਂਸ ਵਾਲੇ ਕੀ ਉੱਥੇ ਮੱਖੀਆਂ ਮਾਰਨ ਦੇ, ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਤੁਹਾਨੂੰ ਕੌਣ ਕੀ ਜਿਹੜਾ ਉਹ ਵੇਚੀ ਜਾ ਰਿਹਾ। ਕਾਊਂਟਰਫਿਟ ਫੈਨਸ ਅਸੈਂਬਲੀਆਂ ਜਿਹੜੀਆਂ ਉਹ ਵੇਚ ਗਿਆ, ਤੁਹਾਡੀਆਂ ਮਿਜ਼ਾਈਲਾਂ ਜੋ ਲੱਗ ਰਹੀਆਂ ਆ, ਕਰਕੇ ਤੁਸੀਂ ਜਿਹੜਾ ਉਹ ਰਹੇ ਆ। ਸਰਕਾਰ ਨੇ ਕਹਿੰਦੇ ਵੀ ਹੋਰ ਇਸ ਦੇ ਬਾਰੇ ਜਾਣਕਾਰੀ ਦੇਣ ਤੋਂ ਹਾਲ ਦੀ ਘੜੀ ਨਾ ਕੀਤੀ ਆ। ਇਹ ਜਿਹੜੇ ਪੱਖੇ ਆ ਕਹਿੰਦੇ ਵੀ ਨਿਊਕਲੀਅਰ ਸਬਮਰੀਨ ਲੇਜ਼ਰ ਸਿਸਟਮ ਜਿਹੜਾ 에ਅਰਕ੍ਰਾਫਟ 'ਚ ਹੁੰਦਾ ਆ, ਸਰਫੇਸ ਟੂ 에ਅਰ ਮਿਜ਼ਾਈਲ ਸਿਸਟਮ ਉਹਦੇ ਵਿੱਚ ਲੱਗਦਾ ਹੋ ਸਕਦਾ ਆ। ਤੇ ਕਿਮ ਸਾਹਿਬ ਨੇ ਕਹਿੰਦੇ ਨਕਲੀ ਲੇਬਲ ਬਣਾਏ, ਨਕਲੀ ਟ੍ਰੇਸਿੰਗ ਡਾਕੂਮੈਂਟ ਬਣਾਏ, ਸਰਕਾਰ ਨੂੰ ਜਿਹੜਾ ਉਸਦਾ ਚੰਗਾ ਉੱਲੂ ਜਿਹੜਾ ਆ ਉਹ ਬਣਾਇਆ ਆ। DOJ ਦੇ ਫਰਾਡ ਯੂਨਿਟ ਨੇ ਇਹ ਫੜਿਆ ਆ। ਤੇ ਤਾਂ ਹੀ ਤਾਂ ਹਰਜੋਤ ਸਿੰਘ ਜੀ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਸਰਕਾਰ ਵਾਲੇ ਕਰਦੇ ਕੀ ਪਏ ਆ, ਸਰਕਾਰੀ ਬਾਬੂ ਇਹਨਾਂ ਕੰਮਾਂ ਦੇ ਵਾਸਤੇ ਤਾਂ ਨਹੀਂ। ਇੱਥੇ ਵੀ ਉਹੀ ਹਾਲ ਆ, ਹਾਲਾਤ ਜਿਹੜੇ ਆ ਹਰਜੋਤ ਸਿੰਘ ਜੀ ਮਾੜੇ ਹੀ ਆ। ਬਹੁਤ ਵੱਡੀ ਜਿਹੜੀ ਚੀਜ਼ ਆ ਇਹ ਸਾਹਮਣੇ ਆਈ ਆ। ਅਕਸਰ ਡਿਪਾਰਟਮੈਂਟ ਆਫ ਜਿਹੜਾ ਡਿਫੈਂਸ ਆ ਉਹਦੇ ਬਜਟਸ ਨੂੰ ਲੈ ਕੇ, ਉਹਦੇ ਆਡਿਟਸ ਨੂੰ ਲੈ ਕੇ ਲੋਕ ਸਵਾਲ ਕਰਦੇ ਰਹਿੰਦੇ ਆ, ਜਿਨ੍ਹਾਂ ਦੇ ਕਿਸੇ ਨੂੰ ਵੀ ਅੱਜ ਤੱਕ ਲੱਗਦਾ ਨਹੀਂ ਆ ਵੀ ਸਹੀ ਉੱਤਰ ਮਿਲਿਆ ਹੋਵੇ। ਮਿਲੀਅਨਸ, ਬਿਲੀਅਨਸ ਤੋਂ ਟ੍ਰਿਲੀਅਨਸ ਆਫ ਡਾਲਰ ਉੱਥੇ ਲੱਗਦਾ ਆ ਐਵਰੀ ਈਅਰ, ਤੇ ਉਹ ਕਿੱਥੇ ਜਾਂਦਾ, ਕਿਵੇਂ ਆਉਂਦਾ ਆ, ਸਵਾਲਾਂ ਦੇ ਜਵਾਬ ਦੇਣ ਵੇਲੇ ਉਹ ਭੱਜ ਜਾਂਦੇ ਆ। ਮਾਰਕੀਟ ਦੀ ਜੇ ਗੱਲ ਕਰਦੇ ਜਾਈਏ ਤਾਂ ਅੱਜ ਐਨਵੀਡੀਆ ਦੀ ਅਰਨਿੰਗ ਨੇ ਬੱਲੇ ਬੱਲੇ ਕਰਾਤੀ, ਤਾਂ ਮਾਰਕੀਟ ਨੇ ਵੀ ਪੂਰੀਆਂ ਕਹਿੰਦੇ ਆ ਛਾਲਾਂ ਜਿਹੜੀਆਂ ਉਹ ਮਾਰੀਆਂ। ਦੱਸ ਰਹੇ ਆ ਹਰਜੋਤ ਸਿੰਘ ਜੀ, ਇਹ ਕਹਿੰਦੇ ਵੀ ਜੇ ਕਿਸੇ ਨੇ ਐਨਵੀਡੀਆ ਦੇ ਵਿੱਚ
10-20 ਸਾਲ ਪਹਿਲਾਂ $5000 ਲਾਇਆ ਹੁੰਦਾ ਤਾਂ ਹੁਣ ਉਹ ਮਿਲੀਅਨੇਰ ਬੰਦੇ ਹੋਣੇ ਸੀ। ਇਹ ਅਕਸਰ ਬਾਅਦ ਦੇ ਵਿੱਚ ਹੀ ਦੱਸਿਆ ਜਾਂਦਾ ਆ, ਜਦੋਂ ਚੱਲ ਰਹੇ ਹੁੰਦੇ ਸਟਾਕ ਉਦੋਂ ਨਹੀਂ ਕਿਸੇ ਨੂੰ ਵੀ ਪਤਾ ਹੁੰਦਾ ਵੀ ਇਹਨੇ ਕਿਸ ਭਾਅ ਜਿਹੜਾ ਇਵੈਂਚੁਅਲੀ ਜਾਣਾ ਆ। ਓਵਰਆਲ ਅੱਜ ਡਾਓ ਜੋਨ 457 ਪੁਆਇੰਟ ਵਧਿਆ, 39,069 ਦੇ ਉੱਤੇ ਬੰਦ ਹੋਇਆ। S&P 105 ਪੁਆਇੰਟ ਵੱਧ ਕੇ 5087 ਤੇ ਬੰਦ ਹੋਇਆ। ਨੈਸਡੈਕ 461 ਪੁਆਇੰਟ ਵੱਧ ਕੇ 16,042 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $2,036 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ, 10 ਈਅਰ ਯੀਲਡ 4.32%, ਕ੍ਰਿਪਟੋ ਕਰੰਸੀ ਚ ਬਿਟਕੋਇਨ 51,349 ਤੇ ਇਥੀਰੀਅਮ $2,983 ਦੇ ਬਰਾਬਰ ਚੱਲ ਰਿਹਾ ਹੈ। ਜੀ, $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 99 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ 47 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਤੇ ਹਰਜੋਤ ਸਿੰਘ ਜੀ ਨੂੰ ਪਤਾ ਟਾਈਮ ਜ਼ਿਆਦਾ ਹੋ ਗਿਆ, ਪਰ ਇੱਕ ਬਹੁਤ ਵਧੀਆ ਗੁੱਡ ਨਿਊਜ਼ ਵੀ ਜਿਹੜੀ ਉਹ ਆਈ ਆ। ਓਡੀਸੀਅਸ ਲੈਂਡਰ ਜਿਹੜਾ ਮੂਨ ਦੇ ਉੱਤੇ ਜਾਣਾ ਸੀਗਾ, ਉਸਨੇ ਇਤਿਹਾਸ ਰਚ ਦਿੱਤਾ ਆ। ਇਹ ਪਹਿਲਾ ਕਮਰਸ਼ੀਅਲ ਮੂਨ ਲੈਂਡਰ ਜਿਹੜਾ ਉਹ ਬਣਿਆ ਆ, ਜਿਹਨੇ ਮੂਨ ਦੇ ਉੱਤੇ ਜਿਹੜੀ ਉਹ ਲੈਂਡਿੰਗ ਕੀਤੀ ਸੀ। ਕੁਝ ਸਮਾਂ ਪਹਿਲਾਂ ਇਹ ਜਿਹੜਾ ਸਪੇਸ ਕ੍ਰਾਫਟ ਆ ਉਸ ਨੂੰ ਇੱਥੋਂ ਫਲੋਰੀਡਾ ਤੋਂ ਛੱਡਿਆ ਗਿਆ ਸੀ। ਪਹਿਲਾ ਫਸਟ ਜਿਹੜਾ ਕਮਰਸ਼ੀਅਲ ਲੈਂਡਰ ਬਣਿਆ ਜਿਹੜਾ ਸਫਲਤਾਪੂਰਵਕ ਚੰਨ ਦੇ ਉੱਤੇ ਪਹੁੰਚਿਆ ਆ। ਅਮਰੀਕਾ ਦੇ ਦੁਆਰਾ ਅਪੋਲੋ 17 ਚੈਲੰਜਰ ਲੂਨਰ ਮੋਡਿਊਲ ਜਿਹੜਾ 1972 ਤੋਂ ਬਾਅਦ ਚ ਪਹਿਲੀ ਵਾਰੀ ਕੋਈ ਅਨਕਰੂਡ ਜਿਹੜਾ ਓਡੇਸੀਅਸ ਲੈਂਡਰ ਆ ਉਸ ਨੇ ਜਿਹੜਾ ਮੂਨ ਦੇ ਉੱਤੇ ਲੈਂਡਿੰਗ ਕੀਤੀ ਆ 50 ਸਾਲ ਤੋਂ ਬਾਅਦ ਦੇ ਵਿੱਚ। ਓਡੇਸੀਅਸ ਦੇ ਵਿੱਚ ਕਹਿੰਦੇ ਨਾਸਾ ਦੇ ਸਾਇੰਸ ਟੈਕਨੋਲੋਜੀ ਦੇ ਇੰਸਟਰੂਮੈਂਟ ਸੀਗੇ। ਲੂਨਰ ਸਾਊਥ ਪੋਲ ਦੇ ਉੱਤੇ ਇਹ ਵੀਰਵਾਰ ਈਸਟਰਨ ਟਾਈਮ ਦੇ ਮੁਤਾਬਕ 6:23 ਦੇ ਉੱਤੇ ਇਹ ਲੈਂਡ ਹੋਇਆ ਆ। ਆਟੋਨਮਸਲੀ ਆਟੋਮੈਟਿਕਲੀ ਇਹ ਆਪਣੇ ਆਪ ਡਿਸੈਂਟ ਕਰਕੇ ਇਹ ਮੂਨ ਤੱਕ ਪਹੁੰਚਿਆ। ਅਖੀਰਲੇ ਜਿਹੜੇ ਕੁਛ ਮਿੰਟ ਆ ਉਹ ਬਹੁਤ ਹੀ ਨਰਵ ਰੈਕਿੰਗ ਜਿਹੜੇ ਉਹ ਰਹੇ ਆ, ਪਰ ਓਡੀਸੀਅਸ ਲੈਂਡ ਕਰਨ ਦੇ ਵਿੱਚ ਕਾਮਯਾਬ ਰਿਹਾ। ਇਸ ਨੂੰ ਬਣਾਉਣ ਵਾਲੀ ਜਿਹੜੀ ਇੰਟੂਟਿਵ ਮਸ਼ੀਨਸ ਕੰਪਨੀ ਆ, ਇਹ ਖਬਰ ਆਉਣ ਤੋਂ ਬਾਅਦ ਉਹਦੇ ਸਟਾਕ 37% ਵੱਧ ਗਏ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।